ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। हेलो कौन? हरमन बैठी है नाल। ओहो क्या बात है। वेलकम वेलकम वेलकम। किद्दां जी की हाल चाल? आशे चारे पासे लेके ताया शौकी आया है। हरमन ने कुर्सी उत्ते किन्ना पार पाया है। हेलो ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਸਾਰਿਆਂ ਦਾ ਸਵਾਗਤ ਹੈ। ਹਾਸੇ ਚਾਰੇ ਪਾਸੇ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਤਾਇਆ ਆਉਂਦੇ ਹੀ ਟੌਂਟ ਤੇ ਟੌਂਟ ਨਹੀਂ ਮਾਰੀ ਹੈਗੀ। ਹੋਰ ਕੀ ਹੈ? ਹੋਰ ਕੀ ਹੈ, ਮੈਂ ਤੇ ਵੈਸੇ ਨਾਰਮਲ ਜੀ ਗੱਲ ਕੀਤੀ। ਗੁੱਸਾ ਕਰਦੀ ਆਉਂਦੇ ਹੀ ਕਿਹਦੀ ਆਵਾਜ਼ ਕੱਢੀ ਸੀ? ਮੈਂ ਤੇ ਕੀ ਦੱਸਾਂ, ਮੇਰੇ ਅੱਜ ਕੱਲ ਡਬਲ ਆਵਾਜ਼ਾਂ ਨਿਕਲ ਗਈਆਂ ਰਹਿੰਦੀਆਂ ਨੇ। ਕਿਉਂ ਤਾਇਆ? ਕੀ ਕਰੇ, ਮੈਨੂੰ ਚਾਹਣ ਵਾਲੇ ਬਹੁਤ ਨੇ, ਉਹਦੀ ਆਤਮਾਵਾਂ ਮੇਰੇ ਅੰਦਰ ਆ ਜਾਂਦੀਆਂ ਨੇ। ਜ਼ਿਆਦਾ ਨਹੀਂ ਆ ਰਹੀਆਂ? ਨਹੀਂ ਫਿਰ ਕੀ ਹੋਇਆ, ਆਂਡੇ ਕੁਛ ਆ ਹੀ ਰਿਹਾ, ਜਾ ਥੋੜੀ। Every time in my dream I feel you, I see you, that is how I know you, move on. Wow. Taya, today happy? I'm always happy. My friend is lucky, happy, lucky. नहीं हेलो ताया, मैं समझ गई आज ताया बहुत खुश है, पर तेनू नहीं लगता ताया कि गाने दियां कुछ एक वर्डिंग्स गलत बोल देती हैं? किद्दां? अब दोबारा सुना। नहीं दोबारा कुछ नवा मैं। Every time in my dream I feel you, I see you. In my dreams। नहीं ਮੈਨੂੰ ਇੱਕ ਹੀ ਡ੍ਰੀਮ ਆਉਂਦਾ। Okay। ਮੇਰਾ ਇੱਕੋ ਡ੍ਰੀਮ ਲੰਬਾ ਚੱਲਦਾ। ਸਾਡਾ ਪੂਰੀ ਰਾਤ ਦਾ ਡ੍ਰੀਮ ਹੁੰਦਾ ਲਾਈਕ ਜਗਰਾਤਾ, ਲੰਬਾ ਚੱਲਦਾ। ਓਕੇ। ਹਾਂ, ਸਾਨੂੰ ਤੋੜ ਕੇ ਡ੍ਰੀਮ ਨਹੀਂ ਆਉਂਦੇ, ਕਿਸ਼ਤਾਂ 'ਚ ਨਹੀਂ ਆਉਂਦੇ, ਇਹ ਗਰੀਬਾਂ ਨੂੰ ਆਉਂਦੇ ਕਿਸ਼ਤਾਂ 'ਚ। I feel you, I feel you, I see you। see you ਨਹੀਂ, see you। ਨਹੀਂ ਮੈਂ ਸੀ ਨੂੰ ਵੇਖਿਆ ਨਾ, ਤੇ ਮੈਂ ਸੀ ਹੀ ਕਵਾਂਗਾ। ਨਹੀਂ ਤਾਇਆ, ਉੱਥੇ see ਹੀ ਆਊਗਾ। ਨਹੀਂ ਮੈਂ ਸੀ ਕਹੂੰਗਾ ਨਾ, ਮੈਨੂੰ ਮੇਰੇ ਸੀ ਆਈ ਹੈ ਨਾ, ਤੇ ਮੈਨੂੰ ਵੇਖਦੇ ਸੀ ਵੀ ਆ ਗਈ। ਇਹਦਾ ਮਤਲਬ ਕੋਈ ਕੁੜੀ ਗਏ ਤਾਂ ਕਿ ਉਹ ਇਹ ਕਹੇਗੀ I hear you। ਕਹਿ ਸਕਦੀ ਹੈ, ਉਹਦੀ ਮਰਜ਼ੀ। ਕਹਿ ਸਕਦੀ ਹੈ? ਜੇ ਉਹਨੂੰ ਹੀ ਪਸੰਦ ਹੈ ਉਹ ਹੀ ਕਹੇਗੀ, ਸੀ ਪਸੰਦ ਹੈ। ਤਾਇਆ ਹੋਰ ਸੁਣਾ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਅੱਜ ਇੰਨੀ ਖੁਸ਼ੀ ਦਾ ਰਾਜ਼ ਕੀ ਹੈ? ਕਿਉਂ ਬਰਦਾਸ਼ਤ ਨਹੀਂ ਹੋ ਰਹੀ? ਨਹੀਂ ਵੈਸੇ ਅੱਛਾ ਲੱਗ ਰਿਹਾ ਹੈ ਤਾਇਆ। ਮੈਂ ਤਾਂ ਤੈਨੂੰ ਸਲਾਹ ਦੇਣੀ ਹੈ ਵੀ ਜੋ ਰਾਜ਼ ਅੱਜ ਹੈ ਤੇਰੀ ਖੁਸ਼ੀ ਦਾ, ਉਹੀ ਸਦਾ ਰਵੇ। ਬਿਲਕੁਲ, ਰਾਜ ਨੂੰ ਰਾਜ ਰਹਿਣ ਦਿਓ, ਉਹਨੂੰ ਬੇਪਰਦਾ ਕਿਉਂ ਕਰਨਾ? ਨਹੀਂ ਪਲੀਜ਼। ਦੇਖੋ ਜੀ, ਏਦਾਂ ਹੀ ਬਸ ਖੁਸ਼ੀ ਹੈ। ਅੱਜ ਮੈਨੂੰ ਸ਼ਕੀਰਾ ਨੇ ਕਿਹਾ ਹੈਗਾ ਕਿ she want to do a duet album with me। What do you mean? ਮਤਲਬ ਕਿ ਡੂਟ ਐਲਬਮ ਦੋਵਾਂ ਨੇ ਮਿਲ ਕੇ ਗਾਣਾ ਤਾਏ ਨਾਲ। ਆਹੋ। ਨੀ ਕੀ ਗੱਲ, ਤਾਇਆ ਮਾਈਕ ਨੂੰ ਖਾ ਜਾਂਦਾ ਜਾਂ ਚੱਬ ਕੇ? ਇਹ ਕਿਵੇਂ ਹੋ ਸਕਦਾ? ਸ਼ਕੀਰਾ ਤੈਨੂੰ ਕਿਵੇਂ ਕਹਿ ਸਕਦੀ ਹੈ? ਮੈਂ ਮਾਈਕ ਦੀ ਨੋਇਸ ਕੈਂਸਲੇਸ਼ਨ ਲਾ ਦੇਣੀ ਹੈ। ਨਹੀਂ ਡੋਂਟ ਟੈਕਨੀਕਲ ਵਿਦ ਮੀ। ਆਈ ਹੈਵ ਟੈਕਨੀਕਲ ਨੋਲੇਜ। ਓ ਮਾਈ ਗॉड, ਆਈ ਨੋ ਦੈਟ। ਦਿਸ ਇਜ਼ ਕੰਸੋਲ। ਓਕੇ। ਤੇ ਐਂਡ ਸ਼ਕੀਰਾ ਆਲਵੇਜ਼ ਕੰਸੋਲ ਮੀ। ਆਹਾ, ਅੱਜ ਕੱਲ ਨਵਾਂ ਪਿਆਰ। ਸ਼ਮਾ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਹਰ ਗਾਣੇ ਦਾ ਇੱਕ ਮਤਲਬ ਹੁੰਦਾ ਹੈ। ਹੌਲੀ ਬੋਲਦਾ ਤਾਂ ਕੋਲੀ ਬੈਠੀ ਹੈ। ਲੋਕੀ ਥੋੜੇ ਦੂਰ ਹੁੰਦੇ ਨਾ। ਨਹੀਂ ਮਾਈਕ ਬਹੁਤ ਵਧੀਆ ਲਗਾਏ ਹੋਏ ਨੇ ਅਸੀਂ। ਨਹੀਂ ਤੁਸੀਂ ਵਧੀਆ ਲਾਈ। ਮੰਨ ਲਓ ਟਰੱਕ ਸਾਡੀ ਗੱਲਬਾਤ ਚੱਲ ਰਹੀ ਹੈ, ਡਰਾਈਵਰ ਸਾਹਿਬ ਟਰੱਕ ਤੋਂ ਦੂਰ ਖੜੇ ਆ, ਚਾਹ ਪੀ ਰਹੇ ਆ, ਉਹਨਾਂ ਤੱਕ ਆਵਾਜ਼ ਕਿੱਦਾਂ ਪਹੁੰਚੇਗੀ? ਡਰਾਈਵਰ ਸਾਹਿਬ ਨਾ ਇਹ ਅਮਰੀਕਾ ਤਾਇਆ, ਇੱਥੇ ਮਤਲਬ ਇਹ ਨਹੀਂ ਆ ਵੀ ਗੱਡੀ ਤੁਹਾਡੀ ਕਿਤੇ ਖੜੀ ਆ ਉਹਦੇ ਚ ਲਾਊਡ ਸਪੀਕਰਾਂ ਚ ਉੱਚੀ ਕੁਛ ਵੀ ਵੱਜ ਰਿਹਾ ਹੈ। ਉਹਨਾਂ ਨੇ ਹੋਲੇ ਲਾਇਆ ਹੋਣਾ, ਤਾਂ ਮੈਂ ਉੱਚੀ ਬੋਲਿਆ ਕਿ ਥੋੜੀ ਆਵਾਜ਼ ਚ ਮੇਰੀ ਆਵਾਜ਼ ਸੁਣ ਜੇ। ਗੱਲ ਕਰਦਾ ਹੈ ਮੁੰਡੇ। ਹਰ ਗਾਣੇ ਦਾ ਇੱਕ ਮਤਲਬ ਹੁੰਦਾ ਕੀ? ਹੁਣ ਜਿੱਦਾਂ ਕੀ ਗੁਰਨਾਮ ਭੁੱਲ ਦਾ ਗਾਣਾ ਨਹੀਂ ਹੈਗਾ ਸੀ? ਕਿਹੜਾ? ਜਿਸ ਦਿਨ ਤੂੰ ਮੇਰੀ ਹੋਗੀ। ਤਾਇਆ ਆਈ ਲਵ ਦੈਟ Song, ਇੰਨਾ ਸੋਹਣਾ ਹੈ। ਜਿਸ ਦਿਨ ਤੂੰ ਮੇਰੀ ਹੋ ਜਾਏਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ। ਬਿਲਕੁਲ ਡੈਫੀਨਿਟਲੀ ਪਾਗਲ ਹੋਏਗਾ। ਇਹਦੀ ਮੈਂ ਪ੍ਰਸ਼ੰਸਾ ਵਿਆਖਿਆ ਕਰਦਾ। ਇਹਦੇ ਵਿੱਚ ਕਵੀ ਮਹੋਦਯ। ਇੱਕ ਮਿੰਟ, ਇੱਕ ਇੱਧਰ ਮਹੋਦਯ ਆਏ ਆ, ਪਹਿਲਾਂ ਉਹਨਾਂ ਦੀ ਸੁਣ ਲਈਏ। ਕਦੇ ਮਹੋਦਯ ਵੀ ਸੱਦੋ, ਹੱਦ ਹੋ ਗਈ। ਤੈਨੂੰ ਕੀ ਇੰਟਰਸਟ ਆ? ਨਹੀਂ ਮੈਨੂੰ ਨਹੀਂ ਹੋਗਾ, ਹੋਰ ਕਿੰਨੀ ਤੈਨੂੰ ਹੋਏਗਾ? ਤੂੰ ਸ਼ਕੀਰਾ ਚ ਕੰਸੈਂਟਰੇਟ ਕਰ। ਤਾਇਆ ਚੰਗੇ ਭਲੇ ਗਾਣੇ ਦਾ ਨਾ ਵੈਸੇ ਨਾ ਬੁਰਾ ਹਾਲ ਕਰ ਦੇ। ਨਹੀਂ ਸੁਣ ਨਾ, ਉਹਦੇ ਚ ਉਹ ਪੱਕਾ ਪਾਗਲ ਹੋਏਗਾ। ਪੁੱਛ ਕਿਉਂ? ਜਿਸ ਦਿਨ ਤੂੰ ਮੇਰੀ ਹੋ ਗਈ ਨਹੀਂ ਮੈਂ ਕਿਤੇ ਪਾਗਲ ਨਾ, ਜਿਸ ਦਿਨ ਮੇਰੀ ਹੋਏਗੀ ਹੋਏਗੀ ਮਤਲਬ ਵਿਆਹ ਹੋਏਗਾ, ਤੇ ਵਿਆਹ ਤੋਂ ਬਾਅਦ ਤੂੰ ਦੱਸ ਮੈਨੂੰ ਕੋਈ ਬੰਦਾ ਸਿਆਣਾ ਬਚਿਆ? ਸਾਰੇ ਪਾਗਲ ਹੀ ਹੋਏ। ਤੈਨੂੰ ਪਤਾ ਅੱਜ ਵਾਰ ਕੀ ਹੈ? हाँ ताया, आज वार की है? शुक्रवार। कल की है? शनिवार। कल वर्ल्ड डंकी डे है।
What do you mean? ਗਧਿਆਂ ਦੇ ਦਿਨ। ਸੱਚੀ? ਹਾਂਜੀ, ਵਰਲਡ ਗਧਾ ਦਿਵਸ ਹੈਗਾ। ਤੂੰ ਕੱਲ ਫਿਰ ਮਨਾ ਰਿਹਾ ਹੋਏਗਾ? ਬਿਲਕੁਲ ਬਿਲਕੁਲ, ਮੇਰੇ ਨਾਲ ਸਾਰੇ ਵਿਆਹ ਮਨਾ ਰਹੇ ਹੋਣਗੇ ਕਿਉਂਕਿ ਆਲਮੋਸਟ ਸਾਰੇ ਵਿਚਾਰੇ ਬਾਣੀ ਇਹੀ ਗਏ ਨੇ। ਜ਼ਿੰਮੇਦਾਰੀਆਂ ਦਾ, ਜਨਾਨੀ ਤੇ ਮਿਹਨਤ ਦਾ ਬੋਝ ਢੋ ਢੋ ਕੇ ਹਰੇਕ ਇੱਕ ਮਰਦ ਵਿਆਹਿਆ ਹੋਇਆ ਗਧਾ ਬਣ ਕੇ ਰਹਿ ਗਿਆ ਹੈ। ਤਾਇਆ, ਅੰਕਲ ਜੀ ਨੇ ਬਹੁਤ ਗੁੱਸਾ ਕੀਤਾ ਤੇਰੀ ਗੱਲ ਦਾ। ਕੀ? ਉਹ ਕਹਿੰਦੇ ਮੇਰੀ ਵਾਈਫ ਨਾਲ ਪੂਰੀ ਪਟਦੀ ਹੈ। ਇਟ ਡਸਨਟ ਮੀਨ ਕਿ ਜੇ ਤੂੰ ਮਤਲਬ ਵਿਆਹ ਤੋਂ ਬਾਅਦ ਇਦਾਂ ਦਾ ਬਣ ਗਿਆ ਤਾਂ ਸਾਰੇ ਬੰਦੇ ਇਹੋ ਜਿਹੇ ਬਣ ਜਾਂਦੇ ਹੋਣ। ਚਲੋ ਵੇਖੋ ਜੀ, ਹੁੰਦੇ ਸਭ ਨਾਲ ਇਦਾਂ ਹੀ ਹੈ। ਈਵਨ ਆਂਟੀ ਵੀ ਘੂਰ ਕੇ ਵੇਖ ਰਹੇ ਨੇ ਤਾਇਆ, ਕਦੀ ਤੇਰੇ ਵੱਲ ਤੇ ਕਦੀ ਅੰਕਲ ਜੀ ਵੱਲ। ਦੇਖੀ ਜਾਣ ਤੇ ਕੋਈ ਚੱਕਰ ਨਹੀਂ, ਗੱਲ ਏਦਾਂ ਕਿ ਹੁੰਦੀ ਸਭ ਨਾਲ, ਦੱਸਦਾ ਕੋਈ ਹੈ। ਤੂੰ ਮੈਨੂੰ ਪੁੱਛ ਨਹੀਂ ਰਿਹਾ ਕਿਹੜਾ ਅੰਕਲ? ਕਿਹੜਾ ਅੰਕਲ? ਜਿਹੜੇ ਰੇਡੀਓ ਤੇ ਸੁਣ ਰਹੇ ਨੇ ਆਪਾਂ ਨੂੰ। ਅੱਛਾ ਨੇ ਅੰਕਲ ਜੀ। ਵੇਖੋ, ਸੱਚ ਮੈਂ ਬੋਲਿਆ ਝੂਠ ਮੈਂ ਬੋਲਿਆ, ਵੈਸੇ ਤੁਹਾਨੂੰ ਮੈਂ ਅੰਕਲ ਕਿਉਂ ਕਹਿ, ਤੁਸੀਂ ਮੇਰੇ ਤੋਂ ਸਾਲ ਕੀ ਛੋਟੇ ਹੋਵੋਗੇ ਹੈ ਨਾ। ਦੇਖ ਛੋਟੇ ਵੀਰ, ਗੱਲ ਏਦਾਂ ਹੈਗੀ ਹੈ ਕਿ ਹੁੰਦੀ ਸਭ ਨਾਲ, ਮੰਨੋ ਚਾਹੇ ਨਾ ਮੰਨੋ। ਕੁਝ ਪੀ ਕੇ ਗਮ ਨੂੰ ਛੁਪਾ ਰਿਹਾ ਏ, ਕੋਈ ਪੀ ਕੇ ਗਮ ਨੂੰ ਛੁਪਾ ਰਿਹਾ ਏ, ਕੋਈ ਪੀ ਕੇ ਗਮ ਨੂੰ ਲੁਕਾ ਰਿਹਾ ਏ, ਕੋਈ ਪੀ ਕੇ ਗੱਲ ਕਹਿ ਜਾਂਦਾ ਏ ਤੇ ਕੁਝ ਬਿਨ ਪੀਤਿਆ ਹੀ ਸੁੱਕਾ ਰਹਿ ਜਾਂਦਾ ਏ। ਹੈ ਤਾਇਆ? ਓਏ एट द एंड बड़ा शायर बने आज तक। मैं शायर तो नहीं मगर है हसीन, जब से देखा मैंने शकीला को शायरी आ गई। ता ठीक है। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मान जोग ते मन पाउंदा रेडियो, पंजाबी रेडियो USA। लो जी, आ गए यहाँ तो पूरा गाप आ गए यहाँ। पंजाबी रेडियो USA ते खासे चारे पासे। ਜਿੱਥੇ ਤੈਨੂੰ ਥੋੜਾ ਜਿਹਾ ਉੱਚੀ ਬੋਲਣਾ ਚਾਹੀਦਾ ਉੱਥੇ ਤੂੰ ਬਿਲਕੁਲ ਹੀ ਲੋ ਲੈਵਲ ਤੇ ਚੱਲ ਜਾਣਾ। ਜਿੱਥੇ ਤੈਨੂੰ ਥੋੜਾ ਜਿਹਾ ਆਰਾਮ ਨਾਲ ਬੋਲਣਾ ਚਾਹੀਦਾ ਉੱਥੇ ਤੂੰ ਇੱਕਦਮ ਗੱਲ ਇਸ ਤਰ੍ਹਾਂ ਇੱਥੋਂ ਸ਼ੁਰੂ। ਗਦਰ ਫਿਲਮ ਦਾ ਗਾਣਾ ਸੀਗਾ ਆਨ ਮਿਲੋ ਸਜਣਾ। ਗਦਰ ਫਿਲਮ ਦਾ ਗਾਣਾ ਕਦੋਂ ਸੀ? ਆਨ ਮਿਲੋ। ਤੇ ਨਹੀਂ ਪਤਾ ਗਦਰ ਫਿਲਮ 'ਚ ਵੀ ਗਾਣਾ ਹੈਗਾ? ਕਦੋਂ? ਚੈੱਕ ਕਰ ਲੈ, ਗੂਗਲ ਤੇ ਹੈਗਾ, ਮੈਂ ਝੂਠ ਨਹੀਂ ਬੋਲਦਾ। ਕਿਹੜਾ ਗਾਣਾ ਗਾ ਕੇ ਸੁਣਾ। ਆਨ ਮਿਲੋ ਸਜਣਾ ਸਜਣਾ ਰੇ, ਅੱਖੀਆਂ ਮੇ ਨਾ ਆਏ ਨਿੰਦਿਆ। ਅੱਗੇ ਮੈਨੂੰ ਕਾਜਲ ਬਿੰਦੀਆ ਬਾਰੇ ਗੱਲ ਹੋਈ ਹੈ। ਕਾਜਲ ਤੇ ਬਿੰਦੀਆ ਮੇਰੇ ਸਹੇਲੀਆਂ ਵੀ ਰਹੀਆਂ ਨੇ। ਤੇ ਤੈਨੂੰ ਇਹ ਗਾਣਾ ਕਿਉਂ ਯਾਦ ਆਇਆ? ਮੇਰੀ ਸਹੇਲੀ ਸੀ ਬਿੰਦੀਆ, ਉਹ ਇੱਕ ਗਾਣੇ ਨੂੰ ਬੜਾ ਸੀਰੀਅਸ ਲੈ ਗਈ ਕਿ ਬਿੰਦੀਆ ਚਮਕੇਗੀ ਚੂੜੀ ਖਣਕੇਗੀ। ਮਤਲਬ ਉਹਨੇ ਇੰਨਾ ਫੋਕਸ ਕੀਤਾ ਬਿੰਦੀਆਂ ਚਮਕੇਗੀ ਉੱਤੇ, ਚਮਕੀਲੀਆਂ ਸਾੜੀਆਂ ਪਾਣ ਲੱਗੀ। ਚਮਕੀਲੀਆਂ ਸਾੜੀ, ਚਮਕੀਲੀ ਜੁੱਤੀ ਹੀਲ ਵਾਲੀ ਤੇ ਮੂੰਹ ਤੇ ਮਸਕਾਰਾ ਲਾ ਕੇ ਚਮਕੀਲੀ ਥੋਪਲੀ ਗੂੰਦ ਨਾਲ। ਇੰਨਾ ਕਿਸੇ ਦੇ ਘਰੇ ਮਰਗ ਤੇ ਆਪਾਂ ਗਏ ਆ ਤੇ ਉੱਥੇ ਚਮਕੀਲੀ ਸਾੜੀ ਪਾ ਕੇ ਚਲ ਗਈ। ਮੈਂ ਕਿਹਾ ਮੁਰਦਾ ਉੱਠੋ ਤੇ ਵੇਖਦਾ ਪਿਆ ਸੀ, ਹਾਏ ਇਹ ਚਮਕੀਲੀ ਮੌਤ ਮੈਨੂੰ ਮੁਬਾਰਕ ਹੋਵੇ। ਫਿਰ ਮੈਂ ਵੀ ਅੱਗੋਂ ਕਹਿ ਕੇ ਬਿੰਦੀਆਂ ਚਮਕੇਗੀ। ਐਤਕੀ ਫਿਰ ਵੀਕਐਂਡ ਤੇ ਕੀ ਪਲਾਨਸ ਨੇ? ਵੀਕਐਂਡ ਤੇ ਪਲਾਨਸ ਇਦਾਂ ਹੈਗਾ ਕਿ ਮੈਂ ਤੇ ਵਰਲਡ ਡੰਕੀ ਡੇ ਮਨਾਵਾਂਗਾ। ਹੋਰ ਮੈਂ ਕੀ ਕਰਨਾ ਵੇ, ਕੋਵਿਡ ਫੈਲਿਆ, ਮੈਂ ਜਾਣਾ ਨਹੀਂ ਹੈ ਕਿਤੇ। ਫਿਰ ਤਾਂ ਤਾਈ ਜ਼ਰੂਰ ਆਏਗੀ। ਤਾਈ ਵੀ ਆਏਗੀ, ਨਾਲੇ ਜੈਕਲਿਨ ਦੀ ਵੀ ਗੱਲ ਸੁਣ। ਅੱਜ ਕੱਲ ਉਹ ਲੋੜ ਪਿੰਡਾਂ 'ਚ ਰਾਸ਼ਨ ਖਾਣਾ ਵਗੈਰਾ ਬਣਾ ਕੇ ਬਣ ਰਹੀ ਹੈ। ਉਹ ਤਾਂ ਮੈਂ ਤੇ ਇੱਕ ਫੋਟੋ ਵੇਖੀ ਜੈਕਲਿਨ ਦੀ, ਸੱਚ ਅਖਬਾਰ 'ਚ ਜਿਹੜੀ ਉਹ 'ਚ ਦਾਲ ਨਾਲ ਚੌਲ ਨਹੀਂ ਹੈਗੇ, ਉਹ ਚੌਲ ਮੈਂ ਹੀ ਉਬਾਲ ਕੇ ਦਿੱਤੇ ਉਹਨੂੰ। ਉਹ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਨਾ ਉਹਦੀ ਇੱਕ ਪੋਸਟ ਅੱਜ ਕੱਲ ਬੜੀ ਵਾਇਰਲ ਹੋ ਰਹੀ ਹੈ ਜਿਸ 'ਚ ਬੂਟੇ ਬਾਟੇ 'ਚ ਲਗਾ ਰਹੀ ਆ। ਉਹ ਕਿੱਥੇ ਲਾ ਰਹੀ ਹੈ ਪਤਾ ਨਹੀਂ ਤਾਇਆ। ਬੂਟੇ ਲਾ ਰਹੀ ਉਹਨੂੰ ਮੈਂ ਹੀ ਕਿਹਾ ਸੀਗਾ ਕਿ ਗੋ ਗ੍ਰੀਨ। ਅੱਛਾ, ਗੋ ਗ੍ਰੀਨ। ਉਹ ਇੰਨੀ ਜ਼ਿਆਦਾ ਮੇਰੀ ਗੱਲ ਤੋਂ ਮੁਤਾਸਿਰ ਹੋਈ, ਉਹ ਤਾਂ ਕਹਿੰਦੀ ਵੀ ਮੈਂ ਬੂਟਿਆਂ ਦੇ ਵਿੱਚ ਫੋਟੋ ਖਿਚਾਣੀ ਹੈ, ਮਤਲਬ ਸਿਰਫ ਬੂਟੇ ਲਗਾ ਕੇ। ਅੱਛਾ, ਹਾਂ, ਮਤਲਬ ਕਿ ਕੀ ਕਹਿੰਦੇ ਨੇ, ਮੈਂ ਸ਼ੋਰਟ ਐ ਦੇਣਾ ਕਿ ਮੈਂ ਕੱਪੜੇ ਨਹੀਂ ਪਾਏ, ਮੈਂ ਬੂਟੇ ਹੀ ਲਾਏ ਹੋਏ ਆ। ਤਾਇਆ ਇਹੋ ਜੀ ਤੋਂ ਤਾਂ ਦੂਰ ਹੀ ਚੰਗਾ ਹੈ। ਪਤਾ ਨਹੀਂ ਕਿ ਮੈਂ ਕਿ ਕਿਸੇ ਨੇ ਬਹੁਤ ਹੀ ਖੁੱਲ ਜਾਂਦੀ ਹੈ ਇਲਾਸਟਿਕ ਵਾਂਗੂ, ਹੈ ਨਾ। ਮੈਂ ਸਮਝਾਇਆ ਉਹਨੂੰ ਕਿ ਏਦਾਂ ਨਹੀਂ ਕਰਨਾ ਚਾਹੀਦਾ, ਪਰ ਚਲੋ ਕੋਈ ਨਹੀਂ। ਸ਼ੀ ਇਜ਼ ਐਕਟਰੈਸ, ਰਿਨਾਊਂਡ ਐਕਟਰੈਸ, ਐਂਡ ਮੇਰੀ ਕਿਤੇ ਛੋਂਦੀ ਤਾਂ ਮੈਂ ਸ਼ਕੀਰਾ ਨਾਲ ਪਿਆਰ ਕਰਨ ਲੱਗ ਗਿਆ। ਹੁਣ ਸ਼ਕੀਰਾ ਬਹੁਤ ਅੱਛੀ ਹੈਗੀ ਆ। ਆਈ ਲਵ ਯੂ ਸ਼ਕੀਰਾ। ਤੈਨੂੰ ਕਦੇ ਜੈਕਲਿਨ ਦਾ ਫੋਨ ਨਹੀਂ ਆਇਆ ਤਾਇਆ? ਨਹੀਂ, ਉਹਦਾ ਬੈਲੈਂਸ ਮੁੱਕ ਗਿਆ। What do you mean ਬੈਲੈਂਸ ਮੁੱਕ ਗਿਆ ਬਈ? ਬੈਲੈਂਸ ਮੁੱਕ ਗਿਆ, ਉਹਦਾ ਲੈ ਚੇਤਾ ਆਇਆ। ਤਾਈ ਦਾ ਰੀਚਾਰਜ ਕਰਨਾ ਤੇ ਗਾਲਾਂ ਕੱਢੀਆਂ ਮੈਨੂੰ। ਆਏ ਹਾਏ, ਤਾਈ ਕਹਿੰਦੀ ਸੀਗੀ ਕਿ ਮੇਰੇ ਨਾਲ ਆਊਟਗੋਇੰਗ ਬੰਦ ਹੋਣ ਵਾਲੀ ਹੈ। ਹਾਂ, ਤੇ ਰੀਚਾਰਜ ਕਰ ਦਿਓ ਮੇਰਾ, ਨਹੀਂ ਤੇ ਕਿਤੇ ਆਊਟਗੋਇੰਗ ਬੰਦ ਹੋ ਗਿਆ ਮੈਂ ਤੁਹਾਡੀ ਇਨਕਮਿੰਗ ਬੰਦ ਕਰਾ ਦੇਣੀ ਹੈ। ਹਾਂ, ਤੇ ਹੁਣ ਮੈਨੂੰ ਰੀਚਾਰਜ ਕਰਨਾ ਪੈਣਾ, ਉਹਦਾ ਨਾ ਕਰੂੰਗਾ ਤੇ ਗਾਲਾਂ ਨੇ ਮੈਨੂੰ।
ਵੈਸੇ ਤੇਰੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਨਹੀਂ, ਮੈਨੂੰ ਕਈ ਵਾਰੀ ਨਾ ਤਰਸ ਹੀ ਆਉਣ ਲੱਗ ਜਾਂਦਾ ਤੇਰੇ ਤੇ। ਨਹੀਂ ਦੇਖ ਤਰਸ ਨਾ ਬੋਟਾ ਮੇਰੇ ਕਰ, ਗੱਲ ਸਿਰਫ ਇੰਨੀ ਜੀ ਹੁੰਦੀ ਹੈ ਕਿ ਨਾ ਆਪਾਂ ਨਾ ਬਹੁਤੀ ਪਰਵਾਹ ਨਹੀਂ ਕਰੀਦੀ। ਹਾਂ ਉਹ ਬੋਲਦੀ ਰਹਿੰਦੀ ਹੈ, ਆਪਾਂ ਸੁਣ ਲਈਦਾ, ਪਰ ਜੇ ਆਪਾਂ ਨਾ ਸੁਣੀਏ ਤਾਂ ਫਿਰ ਆਪਾਂ ਪੈ ਜਾਈਦਾ ਗੁੱਡਰਾ ਕਰਕੇ। ਤਾਇਆ ਵੈਸੇ ਤੈਨੂੰ ਇੱਕ ਬਿਜ਼ਨਸ ਆਈਡੀਆ ਦਿਆਂ, ਜਾਓ ਜਿੰਨੇ ਵੀ ਪਤਨੀ ਪੀੜਤ ਪਤੀ ਨੇ ਉਹਨਾਂ ਦੇ ਲਈ ਟਿਊਸ਼ਨ ਕਲਾਸਿਸ ਜਾਂ ਇਦਾਂ ਦਾ ਕੁਝ ਕਿਉਂ ਨਹੀਂ ਸ਼ੁਰੂ ਕਰਦਾ ਜੇ ਚ ਉਹਨਾਂ ਨੂੰ ਦੱਸੇ ਤੂੰ ਵੀ ਆਪਣੀ ਪਤਨੀ ਤੋਂ ਕਿਵੇਂ ਬਚੋ। ਦੇਖੋ ਜੀ ਜਿਹੜੀ ਮਰਜ਼ੀ ਕਲਾਸ ਸ਼ੁਰੂ ਕਰ ਲਓ, ਜੋ ਮਰਜ਼ੀ ਕਹਿ ਲਓ, ਜਿੱਦਾਂ ਮਰਜ਼ੀ ਸਮਝਾ ਲਓ, ਲੋਕਾਂ ਦੇ ਪੱਲੇ ਨਹੀਂ ਜੇ ਪੈਂਦਾ। ਤਾਇਆ ਵੈਸੇ ਸਿਆਣੇ ਕਹਿੰਦੇ ਨੇ ਜਿਹੜਾ ਵਿਆਹ ਦਾ ਲੱਡੂ ਹੈ, ਮਤਲਬ ਵਿਆਹ ਇੱਕ ਲੱਡੂ ਦੀ ਤਰ੍ਹਾਂ, ਜਿਹੜਾ ਖਾਵੇ ਉਹ ਵੀ ਪਛਤਾਵੇ, ਜਿਹੜਾ ਨਾ ਖਾਵੇ ਉਹ ਵੀ ਪਛਤਾਵੇ। ਤੂੰ ਇਸ ਚੀਜ਼ ਨੂੰ ਤਾਇਆ ਕਿਵੇਂ ਲੈਣਾ ਹੈ? ਦੇਖੋ ਕੀ ਸਮਝਦਾ? ਇਹ ਨਾ ਏਦਾਂ ਹੈਗਾ ਕਿ ਸੱਪ ਦੇ ਮੂੰਹ 'ਚ ਕੋੜ ਗਿਰਲੀ, ਓਕੇ, ਉਹ ਹਿਸਾਬ ਹੋ ਜਾਂਦਾ। ਤੇ ਫਿਰ ਜਦੋਂ ਏਦਾਂ ਦੇ ਪੰਗੇ 'ਚ ਬੰਦਾ ਪੈਂਦਾ ਤੇ ਉਹ ਕਰੇ ਤੇ ਕਰੇ ਕੀ। ਇਸ ਕਰਕੇ ਮੈਂ ਕਹਿੰਦਾ ਵਾਂ ਕਿ ਲੱਡੂ ਨਾ ਹੀ ਖਾਓ, ਮਿਠਾਈ ਚੇਂਜ ਕਰ ਲਓ। ਲੱਡੂ ਕਿਉਂ ਖਾਣੇ ਆ, ਬਰਫੀ ਖਾ ਲਓ। ਤਾਇਆ ਹਰ ਬੰਦੇ ਨੂੰ ਇਹ ਹੁੰਦਾ ਵੀ ਆਪ ਤਾਂ ਲੱਡੂ ਖਾ ਲਿਆ ਇਹਨੇ, ਸਾਨੂੰ ਹੁਣ ਮਨਾ ਕਰੀ ਜਾਂਦਾ। ਨਹੀਂ ਦੇਖੋ ਜੀ, ਗਲਤੀ ਕਰਕੇ ਹੀ ਇਨਸਾਨ ਲੋਕਾਂ ਨੂੰ ਸਲਾਹ ਦਿੰਦਾ ਕਿ ਬਚੋ ਜਿੰਨਾ ਬਚ ਸਕਦੇ ਹੋ। ਬਾਕੀ ਦੇਖੋ ਜੀ, ਮੈਂ ਜਿੰਨਾ ਮਰਜ਼ੀ ਸਮਝਾਵਾਂ, ਲੋਕਾਂ ਨੇ ਆਪ ਦਾ ਬੇੜਾ ਅਗਰ ਕਰਨਾ ਹੀ ਕਰਨਾ। ਡੁੱਗ ਸਭ ਨੇ ਹੁੰਦੀ ਹੈਗੀ ਆ। ਤੂੰ ਵੀ ਵਿਆਹ ਕਰਾ ਤੈਨੂੰ ਵੀ ਲੱਗ ਜੂਗਾ। ਮੈਂ ਨਹੀਂ ਕਰਾਉਂਦੀ। ਵੈਸੇ ਨਚਾ ਬੰਦਾ ਮਾਰ ਦੇਣਾ, ਮੈਨੂੰ ਪਤਾ। ਵਾਟ ਡੂ ਯੂ ਮੀਨ ਤਾਇਆ? ਮੈਂ ਤੈਨੂੰ ਕੀ ਮਤਲਬ ਕੋਈ ਉਹ ਲੱਗਦੀ ਆ ਕਿ ਮੈਂ ਪੁਲਿਸ ਟਾਈਪ ਸਾਂ? ਕੁਝ ਪੁਲਿਸ ਟਾਈਪ ਗੱਲ ਤੂੰ ਤਾਂ ਪਹਿਲੀ ਗੱਲ ਤੇਰੇ ਇਹਦੀ ਨਾ ਪਹਿਲੀ ਖਾਹਿਸ਼ ਆ ਜਾਂ ਸੱਸ ਬਹੁਤ ਚੰਗੀ ਹੋਵੇ ਜਾਂ ਉਹਦੀ ਫੋਟੋ ਹਾਰ ਸਮੇਤ ਟੰਗੀ ਹੋਵੇ। ਵੈਲਕਮ ਬੈਕ। ਹਾਸੇ ਚਾਰੇ ਪਾਸੇ ਚ ਹਰਮਨ ਹੈ ਮੇਰੇ ਨਾਲ, ਮੈਂ ਤਾਇਆ ਸ਼ੌਂਕੀ ਆ। ਤਾਇਆ ਉਧਰ ਵੇਖ, 2 ਦੇ ਪਹਾੜੇ ਨੇ ਜ਼ਿੰਦਗੀ ਬਦਲਤੀ ਮੁੰਡੇ ਦੀ। ਅੱਛਾ ਹਾਂ ਓਏ ਕਿਤੇ ਉਹ ਤੇਰੀ ਉਹ ਕੁੜੀ ਕਹਿੰਦੀ ਪਹਾੜਾ ਸੁਣਾ, ਉਹਨੂੰ ਪਹਾੜਾ ਨਹੀਂ ਆਇਆ ਤੇ ਕੁੜੀ ਨੇ ਫਿਰ ਧੱਕਾ ਪਾਇਆ। ਅਸਲ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਮਹੋਬਾ ਜ਼ਿਲ੍ਹਾ ਆ, ਉੱਥੋਂ ਦਾ ਧਾਵਰ ਪਿੰਡ ਹੈ। ਉੱਥੇ ਕਹਿੰਦੇ ਕਿ ਇਹ ਸਾਰਾ ਕੁਝ ਹੋਇਆ ਕੀ ਕਿ ਕੁੜੀ ਨੂੰ ਮੁੰਡੇ ਵਾਲਿਆਂ ਨੇ ਝੂਠ ਬੋਲਿਆ ਸੀ, ਕੁੜੀ ਵਾਲਿਆਂ ਨੂੰ, ਕਿ ਮੁੰਡਾ ਸਾਡਾ ਪੜਿਆ ਲਿਖਿਆ। ਉਹਨੇ ਕਿਹਾ 2 ਦਾ ਪਹਾੜਾ ਸੁਣਾ, ਉਹਨੂੰ ਆਇਆ ਨਹੀਂ। ਤੇ ਜਦੋਂ ਵਿਆਹ ਕਰਨ ਲਈ ਮੁੰਡਾ ਆਇਆ, ਸਿਰੇ ਵੱਜੇ ਨੇ, ਬੈਂਡ ਵੱਜ ਰਹੇ ਨੇ ਹਨਾ, ਤੇ ਕੁੜੀ ਨੂੰ ਭਿਣਕ ਪੈ ਗਈ ਕਿ ਮੁੰਡਾ ਤਾਂ ਕੋਰਾ ਅਨਪੜ੍ਹ। ਅੱਛਾ। ਉਹਨੇ ਕਿਹਾ ਵੀ ਮੈਂ ਵਰਮਾਲਾ ਤਾਂ ਬਾਅਦ ਚ ਪਾਉਂ, ਪਹਿਲਾਂ 2 ਦਾ ਪਹਾੜਾ ਸੁਣਾ। ਕੋਈ ਕੁਛ ਨਾ ਨਹੀਂ ਹੋਇਆ, ਮੁੰਡੇ ਨੂੰ ਆਇਆ ਹੀ ਨਹੀਂ। ਕਹਿੰਦੇ ਛੇਤੀ ਬੈਂਡ ਬੂੰਡ ਇਕੱਠਾ ਕਰਕੇ ਤੁਰਦਾ ਬਣ। ਕਾਸ਼ ਕਿਤੇ ਇਹੀ ਸਵਾਲ ਤੇਰੀ ਤਾਈ ਮੇਰੇ ਤੋਂ ਪੁੱਛ ਲੈਂਦੀ, ਮੈਂ ਤਾਂ 2 ਏਕਮ 2 ਤੋਂ ਅੱਗੇ ਵਧਣਾ ਹੀ ਨਹੀਂ ਸੀ। ਕਾਸ਼ ਮੇਰੀ ਜ਼ਿੰਦਗੀ ਕੁਝ ਹੋਰ ਹੁੰਦੀ। ਤਾਇਆ ਜੋ ਕਰਮਾਂ ਚ ਲਿਖਿਆ ਨਾ ਕੋਈ ਨਹੀਂ ਖੋ ਸਕਦਾ। ਹਾਏ ਪਹਾੜੇ ਦੇ ਚੱਕਰ ਚ ਮੈਂ ਭਾਰਤ। ਵੈਲਕਮ ਹੈ ਹਾਸੇ ਚਾਰੇ ਪਾਸੇ ਵਿੱਚ ਤਾਇਆ ਸ਼ੌਂਕੀ ਤੁਹਾਡੇ ਨਾਲ। ਵੈਲਕਮ ਕਰਦਾ ਜਾਣ ਦਾ ਟਾਈਮ ਹੈ, ਵੀਕਐਂਡ ਹੈ। ਤਾਇਆ ਤੂੰ ਐਵਰੀ ਡੇ ਹੀ ਮਿਸਟੇਕ ਕਰਦਾ। ਨਹੀਂ ਮਿਸਟੇਕ ਨਹੀਂ ਹੈ, ਮੈਂ ਹਮੇਸ਼ਾ ਵੈਲਕਮ ਕਹੂੰਗਾ। ਕਿਉਂ? ਮੇਰਾ ਦਿਲ ਕਰਦਾ, ਮੌਜ ਹੈ ਮੇਰੀ। ਚੱਲ ਕੋਈ ਗੱਲ ਨਹੀਂ ਤਾਇਆ, ਆਪਣੀ ਮੌਜ ਹੁਣ ਆਪਣੇ ਤੱਕ ਰੱਖ, ਕਿਉਂਕਿ ਹੁਣ ਜਾਣ ਦਾ ਵੇਲਾ ਹੈ, ਵੀਕਐਂਡ ਹੈ, ਤੇ ਆਪਾਂ ਹੁਣ ਸੋਮਵਾਰ ਨੂੰ ਫਿਰ ਤੋਂ ਆਵਾਂਗੇ। ਚਲੋ ਸੋਮਵਾਰ ਆਵਾਂਗੇ, ਦੁਬਾਰਾ ਗਾ ਪਾਵਾਂਗੇ, ਨਾਲ ਮੈਂ ਕਹਦੀ ਬਿਸਕਿਟ ਤੇ ਚਾਹ ਪੀਵਾਂਗੇ, ਤੇ ਚੱਲੀਏ ਫਿਰ ਹੁਣ ਆਪਾਂ। ਚਲੋ ਧਿਆਨ ਰੱਖੋ ਆਪਣਾ, ਮਿਸ ਮੀ ਆਲਵੇਜ਼।